ਦੋਸਤੋ ਮੈਂ ਔਰੰਗਜ਼ੇਬ ਬੇਗ ਔਰ ਤੁਸੀਂ ਦੇਖ ਰਹੇ ਹੋ ਮੀਡੀਆ ਟਾਪ। ਇਹ ਹੈਗਾ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਘੰਟਾਘਰ ਚੌਕ ਤੇ ਉੱਥੇ ਖਾਲਸਾ ਕਲੌਕ ਟਾਵਰ ਜਿਹੜਾ ਕਿ 1947 ਦੀ ਪਾਰਟੀਸ਼ਨ ਤੋਂ ਪਹਿਲੇ ਬਣਿਆ। ਤੇ ਇਹ ਜਿਹੜਾ ਰੋਡ ਤੁਸੀਂ ਦੇਖ ਰਹੇ ਹੋ ਇੱਥੇ ਹੈਗਾ ਮੇਰੇ ਬਿਲਕੁਲ ਸਾਹਮਣੇ ਆ ਗਿਆ ਗੁਰਦੁਆਰਾ ਸ਼੍ਰੀ ਸਿੰਘ ਸਭਾ। ਇਹ ਜਨਾਬ ਜਿੱਥੇ 1947 ਦੀ ਪਾਰਟੀਸ਼ਨ ਤੋਂ ਬਾਅਦ ਗਵਰਨਮੈਂਟ ਜਨਾਬ ਮੈਮੋਰੀਅਲ ਮੁਸਲਿਮ ਹਾਈ ਸਕੂਲ ਬਣ ਗਿਆ। ਤੇ ਇਸ ਵੇਲੇ ਇਹਦੀ ਹਾਲਤ ਇੰਨੀ ਕੁ ਖਰਾਬ ਹੋ ਚੁੱਕੀ ਹੈ ਕਿ ਉਹ ਸਕੂਲ ਵੀ ਇੱਥੇ ਹੁਣ ਨਹੀਂ ਲੱਗ ਰਿਹਾ ਕਿਉਂਕਿ ਇਹਦੀਆਂ ਛੱਤਾਂ ਬਿਲਕੁਲ ਡਿੱਗਣ ਵਾਲੀਆਂ ਨੇ। ਅੰਦਰ ਜਾਣ ਤੋਂ ਪਹਿਲੇ ਮੈਂ ਤੁਹਾਨੂੰ ਥੋੜਾ ਜਿਹਾ ਬਾਹਰੋਂ ਵਿਊ ਦਿਖਾ ਦਿਆਂ ਕਿ ਇਹ ਇਨਫਰਾਸਟ੍ਰਕਚਰ ਜਿਹੜਾ ਨਾ ਇਹ ਬਹੁਤ ਹੀ ਆਲੀਸ਼ਾਨ ਹੈ। ਇਹਦੇ ਜਿਹੜੇ ਝਰੋਕੇ ਬਣੇ ਨੇ, ਇਹਦੇ ਤੇ ਜਿਹੜਾ ਕੰਮ ਹੋਇਆ ਦਾ ਉਹ ਆਪਣੇ ਦੌਰ ਦਾ ਬਹੁਤ ਹੀ ਜਿਸ ਤਰ੍ਹਾਂ ਮਹੱਲ ਹੁੰਦਾ ਨਾ ਉਸ ਦੌਰ ਦਾ ਉਸ ਤਰ੍ਹਾਂ ਦਾ ਕੰਮ ਹੋਇਆ। ਤੇ ਇਹ ਜਨਾਬ ਇਹਦੇ ਉੱਤੇ ਅੱਜ ਵੀ ਲਿਖਿਆ ਹੈ ਓਂਕਾਰ ਤੇ ਗੁਰਦੁਆਰਾ ਸ੍ਰੀ ਸਿੰਘ ਸਭਾ ਗੁਜਰਾਂਵਾਲਾ। ਇਹ ਜਨਾਬ ਉਹਦੇ ਖਸੂਸੀ ਮਨਾਜ਼ਰ ਤੁਹਾਨੂੰ ਦਿਖਾ ਰਹੇ ਨੇ। ਤੁਹਾਨੂੰ ਅੰਦਰ ਲੈ ਕੇ ਜਾਣਾ ਤੁਸੀਂ ਹੈਰਾਨ ਰਹਿ ਜਾਓਗੇ ਏਡੇ ਆਲੀਸ਼ਾਨ ਵੇਖ ਕੇ ਜਿਹੜੇ ਹੈਗੇ ਨੇ ਇਹਦੇ ਹਾਲ। ਔਰ ਮੈਂ ਉੱਥੇ ਜਾ ਕੇ ਤੁਹਾਨੂੰ ਪੜ੍ਹ ਕੇ ਦੱਸਾਂਗਾ ਕਿ ਕਿੰਨਾ ਲੋਕਾਂ ਨੇ ਇਹਦੇ ਵਾਸਤੇ ਡੋਨੇਸ਼ਨ ਕੀਤਾ ਔਰ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ 1947 ਦੀ ਪਾਰਟੀਸ਼ਨ ਤੋਂ ਪਹਿਲੇ। ਉਹਨਾਂ ਦੇ ਕੁਝ ਮੈਂ ਨਾਮ ਹੀ ਪੜਾਂਗਾ। ਹੋ ਸਕਦਾ ਉਹਨਾਂ 'ਚ ਤੁਹਾਡਾ ਵੀ ਕੋਈ ਦਾਦਾ ਹੋਣ, ਤੁਹਾਡੇ ਕੋਈ ਬਜ਼ੁਰਗ ਹੋਣ, ਤੁਹਾਡੇ ਕੋਈ ਪੜਦਾਦਾ ਹੋਣ, ਉਹਨਾਂ ਦਾ ਨਾਂ ਲਿਖਿਆ ਹੋਏ। ਤੇ ਇਸ ਲਈ ਵੀਡੀਓ ਨੂੰ ਤੁਸੀਂ ਸਾਰੀ ਦੇਖਣਾ ਕਿਉਂਕਿ ਮੇਰੀ ਵੀਡੀਓ ਛੱਡਣ ਵਾਲੀ ਨਹੀਂ ਹੁੰਦੀ। ਬਿਲਕੁਲ ਛੋਟੀ ਜਿਹੀ ਵੀਡੀਓ ਹੁੰਦੀ ਹੈ 8-10 ਮਿੰਟ ਦੀ ਤੇ ਉਹਦਾ ਇੱਕ ਸੀਨ ਵੇਖਣ ਤੇ ਸੁਣਨ ਵਾਲਾ ਹੁੰਦਾ ਹੈ। ਤੇ ਨਾਲ ਵੀਡੀਓ ਦੇਖੋ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਦਾ ਬਟਨ ਦਬਾਓ ਤਾਂ ਕਿ ਮੇਰੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਣ। ਅੱਛਾ ਇਹ ਇੱਕ ਸੱਜੇ ਪਾਸੇ ਤੁਸੀਂ ਵੇਖ ਰਹੇ ਹੋ ਨਾਂ ਲਿਖੇ ਨੇ। ਇਹ ਉੱਤੇ ਲਿਖਿਆ ਜੀ ਓਂਕਾਰ ਸੰਤ ਅਤਰ ਸਿੰਘ ਹਾਲ। ਇਸ ਹਾਲ ਲਈ ਹੇਠ ਲਿਖੇ ਹੋਏ ਗੁਰਮੁਖਾਂ ਨੇ ਦਾਨ ਦਿੱਤਾ। ਸਰਦਾਰ ਧਰਮ ਸਿੰਘ ਠੇਕੇਦਾਰ ਦਿੱਲੀ ਨੇ ਛੱਤ ਲਈ ਗਾਡਰ ਤੇ ਲੋਹੇ ਦਾ ਸਮਾਨ ਦਿੱਤਾ। ਲਾਲਾ ਭਗਤ ਰਾਮ ਸੰਤ ਰਾਮ ਠੇਕੇਦਾਰ ਇੱਕ ਗੱਡੀ ਚੂਨੇ ਦੀ। ਸ਼੍ਰੀਮਤੀ ਮਾਈ ਜੇ ਕੌਰ ਨੇ 292 ਰੁਪਏ। ਬਾਬਾ ਲੱਧਾ ਸਿੰਘ ਬੈਦੀ ਨੇ 276 ਰੁਪਏ। ਸਰਦਾਰ ਅਵਤਾਰ ਸਿੰਘ ਬੈਰਿਸਟਰ ਸਨ 250 ਰੁਪਏ। ਕੰਵਰ ਮਨਿੰਦਰਪਾਲ ਸਿੰਘ ਰਈਸ ਨੇ 250। ਸਰਦਾਰ ਰਜਵੰਤ ਸਿੰਘ ਰਈਸ ਰਾਜਕੋਟ 250 ਰੁਪਇਆ। ਸੇਠ ਨਦਨ ਸਿੰਘ 250 ਰੁਪਏ। ਸਰਦਾਰ ਕੇਸਰ ਸਿੰਘ ਧਾਰੀਵਾਲਾ 250 ਰੁਪਇਆ। ਸਰਦਾਰ ਨਰਿੰਜਨ ਸਿੰਘ ਰਈਸੇ ਭਾਟੀਆ 190। ਸਰਦਾਰ ਅਹਿਸਾਨ ਸਿੰਘ ਬਜਾਜ ਬੈਂਕਰ ਯਾਨੀ ਕਿ ਇਹ ਸਾਹੂਕਾਰ ਸਨ 151 ਰੁਪਏ। ਸਰਦਾਰ ਨਰਿੰਜਨ ਸਿੰਘ ਵਕੀਲ ਸਨ 125 ਰੁਪਏ। ਸਰਦਾਰ ਮੌਲਾ ਸਿੰਘ ਵੰਨੀਵਾਲਾ 101 ਰੁਪਏ। ਸਰਦਾਰ ਪ੍ਰਤਾਪ ਸਿੰਘ ਮੱਧੋਕਿਚ ਰਈਸ 101। ਸਰਦਾਰ ਗੁਰਦੀਪ ਸਿੰਘ ਵਾਜਿਆਂਵਾਲਾ 101। ਸਰਦਾਰ ਈਸ਼ਰ ਸਿੰਘ 101। ਸਰਦਾਰ ਸ਼ਾਮ ਸਿੰਘ ਇੰਜੀਨੀਅਰ 101 ਤੇ ਸੇਠ ਨੰਦ ਸਿੰਘ ਫੀਲੋਕੀ 101 ਰੁਪਈਆ ਡੋਨੇਟ ਕੀਤਾ ਇਸ ਹਾਲ ਵਾਸਤੇ। ਇੱਕ ਹੋਰ ਤੁਹਾਨੂੰ ਛੋਟੀ ਤਖਤੀ ਲੱਗੀ ਹੈ ਇਹਦੇ ਤੇ ਲਿਖਿਆ ਜੀ 500 ਰੁਪਈਆ ਬੀਬੀ ਨਰਿੰਦਰ ਕੌਰ ਜੀ ਜਿਹੜੀਆਂ ਕਿ ਬੀਵੀ ਹੈਗੀਆਂ ਸਨ ਸੇਠ ਇੰਦਰ ਸਿੰਘ ਜੀ ਖਾਨਗਾ ਡੋਗਰਾਂ ਵਾਲੇ ਉਹਨਾਂ ਦੀ ਚੁਬਾਰੇ ਦੀ ਛੱਤ ਵਾਸਤੇ ਇਹਨਾਂ ਨੇ ਪੈਸੇ ਦਿੱਤੇ। ਠੀਕ ਹੈ ਜਨਾਬ। ਤੇ ਇਹ ਹੁਣ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਖਸਤਾ ਹਾਲ ਦੇ ਵਿੱਚ ਇਹਦੇ ਜਿਹੜਾ ਹੈਗਾ ਹਾਲ ਹੈ ਬੜਾ ਇਹਦਾ ਬਸੀਦਾ। ਔਰ ਇੱਥੇ ਮੋਟਰਸਾਈਕਲਾਂ ਦਾ ਸਾਈਕਲ ਸਟੈਂਡ ਬਣ ਚੁੱਕਿਆ। ਇੱਥੇ ਪਰਚੇ ਦੇਣ ਆਏ ਨੇ ਬੱਚੇ 9ਵੀਂ ਜਮਾਤ ਦੇ ਪਰਚੇ ਹੋ ਰਹੇ ਤੇ ਇਸ ਇਮਾਰਤ ਦੇ ਵਿੱਚ ਜਿਹੜਾ ਨਾ ਇਹਨਾਂ ਨੇ ਇੱਥੇ ਸਾਈਕਲ ਸਟੈਂਡ ਬਣਾਇਆ। ਇੱਕ ਜਨਾਬ ਇਹ ਤਹਿਰੀਰ ਇੱਥੇ ਲਿਖਿਆ ਹੈ ਕਿ ਜਨਾਬ ਸ੍ਰੀਮਾਨ ਸਰਦਾਰ ਪ੍ਰਤਾਪ ਸਿੰਘ ਜੀ ਠੇਕੇਦਾਰ ਧਾਰੀਵਾਲ ਨੇ ਇਸ ਫਰਜ਼ ਦੀ ਸੇਵਾ ਕਰਾਈ। ਠੀਕ ਹੈ ਜਨਾਬ 1944 ਦੇ ਵਿੱਚ। ਮੈਂ ਜਲਦੀ ਤੁਹਾਨੂੰ ਦਿਖਾ ਰਿਹਾ। ਮੈਂ ਇੱਥੇ ਬਹੁਤ ਸਾਰੀਆਂ ਤਖਤੀਆਂ ਲੱਗੀਆਂ ਨੇ ਜਿਨ੍ਹਾਂ ਦੇ ਵਿੱਚ ਸੇਵਾ ਕਰਵਾਉਣ ਵਾਲੇ ਡੋਨੇਸ਼ਨ ਦੇਣ ਵਾਲੇ ਜਿਹੜੇ ਸਰਦਾਰ ਸਨ ਉਹਨਾਂ ਦੇ ਨਾਂ ਲਿਖੇ ਨੇ ਅੱਜ ਵੀ। ਤੇ ਇਹ ਜਨਾਬ ਸਾਹਮਣੇ ਇੱਕ ਤੁਹਾਨੂੰ ਚਬੂਤਰਾ ਨਜ਼ਰ ਆ ਰਿਹਾ ਨਿਸ਼ਾਨ ਸਾਹਿਬ। ਇੱਥੇ ਜਿਹੜਾ ਪਰਚਮ ਲਗਾਇਆ ਜਾਂਦਾ ਝੰਡਾ ਲਗਾਇਆ ਜਾਂਦਾ ਨਿਸ਼ਾਨ ਸਾਹਿਬ ਉਹਨੂੰ ਕਿਹਾ ਜਾਂਦਾ ਝੰਡਾ ਸਾਹਿਬ ਕਿਹਾ ਜਾਂਦਾ। ਇਹਦੇ ਉੱਤੇ ਲੱਗਾ ਹੁੰਦਾ ਸੀ ਕਿਸੇ ਦੌਰ ਦੇ ਵਿੱਚ। ਤੁਸੀਂ ਖਸੂਸੀ ਮਨਾਜ਼ਰ ਵੇਖ ਰਹੇ ਹੋ ਗੁਰਦੁਆਰਾ ਸ਼੍ਰੀ ਸਿੰਘ ਸਭਾ ਗੁਜਰਾਂਵਾਲਾ। ਤੇ ਇਹ ਇਹਦੇ ਬਰਾਮਦੇ 'ਚ ਅਸਲ ਉਹੀ ਫਰਜ਼ ਜਿਹੜਾ ਕਿ 1947 ਦੀ ਪਾਰਟੀਸ਼ਨ ਤੋਂ ਪਹਿਲੇ ਸਿੱਖ ਭਰਾਵਾਂ ਨੇ ਇੱਥੇ ਬਣਾਇਆ ਸੀ। ਇਹ ਅਦਾ ਤੁਹਾਨੂੰ ਮੈਂ ਪਿੱਛੇ ਜਾ ਕੇ ਵਿਊ ਪੂਰਾ ਦਿਖਾ ਰਿਹਾ। ਮੈਂ ਡਬਲ ਸਟੋਰੀ ਗੁਰਦੁਆਰਾ ਜਿਹੜਾ ਕਿ 1947 ਦੀ ਪਾਰਟੀਸ਼ਨ ਤੋਂ ਬਾਅਦ ਇੱਕ ਸਕੂਲ ਦੇ ਵਿੱਚ ਕਨਵਰਟ ਹੋ ਗਿਆ ਤੇ ਸਕੂਲ ਫਿਰ ਕਾਫੀ ਦੇਰ ਤੱਕ ਸਕੂਲ ਚੱਲਦਾ ਰਿਹਾ। ਅੱਜ ਕੱਲ੍ਹ ਇਹ ਬਹੁਤ ਹੀ ਡਿੱਗਣ ਵਾਲੀ ਇਮਾਰਤ ਤੇ ਲਿਹਾਜ਼ਾ ਸਕੂਲ ਇੱਥੋਂ ਨਾਲ ਦੀ ਬਿਲਡਿੰਗ 'ਚ ਚਲਾ ਗਿਆ ਜਿਹੜੀ ਕਿ ਨਵੀਂ ਬਣੀ ਹੈ। ਤੇ ਇਹਦੇ ਵਿੱਚ ਜਨਾਬ ਹੁਣ ਕੋਈ ਜਿਹੜੀ ਨਾ ਐਕਟੀਵਿਟੀ ਨਹੀਂ ਹੁੰਦੀਆਂ। ਤੇ ਇਹਦੇ ਵਿੱਚ ਹੁਣ ਆਰਜ਼ੀ ਤੌਰ ਤੇ ਬੱਚਿਆਂ ਵਾਸਤੇ ਮੋਟਰਸਾਈਕਲ ਸਟੈਂਡ ਬਣਿਆ। ਜਿਹੜੇ ਬੱਚੇ ਪੇਪਰ ਦੇਣ ਆ ਰਹੇ ਨੇ 9ਵੀਂ ਜਮਾਤ ਦਾ ਤੇ ਉਹ ਜਾ ਰਹੇ ਨੇ ਪੇਪਰ ਦੇ ਕੇ। ਆਲੀਸ਼ਾਨ ਗੁਰਦੁਆਰਾ ਜਨਾਬ ਇਹ ਕੋਈ ਬਹੁਤ ਕਦੀਮੀ ਗੁਰਦੁਆਰਾ ਨਹੀਂ। ਅਫਕੋਰਸ 1947 ਦੀ ਪਾਰਟੀਸ਼ਨ ਤੋਂ ਪਹਿਲੇ ਦਾ ਬਣਿਆ। ਤੇ ਇਹ ਜਨਾਬ ਟੁੱਟੇ ਫੁੱਟੇ ਦਰਵਾਜ਼ੇ ਤੇ ਇਹ ਹਾਲ ਤੁਹਾਨੂੰ ਅੰਦਰੋਂ ਦਿਖਾ ਲੈਂਦੇ ਆ। ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਏਡਾ ਬਸੀਦਾ। ਇਹ ਦੇਖੋ
ਆਲੀਸ਼ਾਨ ਹਾਲ ਜਿਹੜਾ ਆਪਣੇ ਦੌਰ ਦਾ ਬਣਿਆ ਸੀ ਅੱਜ ਬਿਲਕੁਲ ਤਬਾਹ ਬਰਬਾਦ ਹੋ ਰਿਹਾ ਹੈ। ਇਹ ਉੱਤੇ ਦੇਖੋ ਸੀਲਿੰਗ, ਉਸ ਦੌਰ ਦੀ ਸੀਲਿੰਗ ਦੇਖੋ ਜਨਾਬ, ਸਾਰੇ ਚਾਅ ਪੂਰੇ ਕੀਤੇ ਹੋਣਗੇ ਸਰਦਾਰਾਂ ਨੇ ਆਪਣੇ ਇਸ ਗੁਰਦੁਆਰਾ ਨੂੰ ਖੂਬਸੂਰਤ ਔਰ ਆਲੀਸ਼ਾਨ ਬਣਾਉਣ ਵਾਸਤੇ। ਇਹ ਜਨਾਬ ਗੁਰੂ ਨਾਨਕਪੁਰਾ ਪੁਰਾਣਾ ਇਹਦਾ ਨਾਂ ਹੈ ਔਰ ਅੱਜ ਵੀ ਇਹਨੂੰ ਗੁਰੂ ਨਾਨਕਪੁਰਾ ਹੀ ਕਿਹਾ ਜਾਂਦਾ ਹੈ। ਚੌਕ ਘੰਟਾ ਘਰ ਦੇ ਕੋਲ ਇਹ ਗੁਰਦੁਆਰਾ ਸਾਹਿਬ ਵਾਕਿਆ ਹੈ, ਗੁਰਦੁਆਰਾ ਸ਼੍ਰੀ ਸਿੰਘ ਸਭਾ ਗੁਜਰਾਂਵਾਲਾ। ਇਹ ਜਨਾਬ ਜਗ੍ਹਾ ਜਗ੍ਹਾ ਇੱਥੇ ਤਖਤੀਆਂ ਲੱਗੀਆਂ ਨੇ, ਉਹਨਾਂ ਦੇ ਉੱਤੇ ਨਾਂ ਲਿਖੇ ਨੇ ਸੇਵਾ ਕਰਾਉਣ ਵਾਲੇ ਜਿਹੜੇ ਦੋਸਤ ਸਨ ਉਦੋਂ। ਅਤੇ ਅੰਦਰ ਦੇ ਹਾਲਾਤ ਦੇਖ ਕੇ ਬਹੁਤ ਦੁੱਖ ਹੋ ਰਿਹਾ ਕਿ ਇਹਦੀ ਹਿਫਾਜ਼ਤ ਕੀਤੀ ਜਾਣੀ ਚਾਹੀਦੀ ਸੀ ਐਜ਼ ਅ ਸਕਾਫਤੀ ਵਿਰਸਾ। ਟੁੱਟੀਆਂ ਅਲਮਾਰੀਆਂ, ਜਗ੍ਹਾ ਜਗ੍ਹਾ ਇੱਟਾਂ, ਗੰਦਗੀ ਦੇ ਢੇਰ। ਅਤੇ ਇਹ ਜਨਾਬ 1947 ਤੋਂ ਬਾਅਦ ਫਿਰ ਉਜੜਿਆ ਗੁਰਦੁਆਰਾ ਜਿਹੜਾ ਕਿ ਇਸ ਵੇਲੇ ਕਿਸੇ ਵਕਤ ਇਹਦੀ ਛੱਤ ਡੇਗ ਸਕਦੀ ਹੈ। ਲਿਹਾਜ਼ਾ ਮਹਿਕਮਾ ਔਕਾਫ ਨੇ ਇਹਨੂੰ ਬੰਦ ਕਰ ਦਿੱਤਾ। ਅਤੇ ਇਹ ਮੈਂ ਜਨਾਬ ਟੁੱਟੇ ਸ਼ੀਸ਼ਿਆਂ ਦੇ ਵਿੱਚੋਂ ਦੀ ਤੁਹਾਡੇ ਵਾਸਤੇ ਵੀਡੀਓ ਬਣਾ ਰਿਹਾ। ਅੰਦਰ ਜਾਣਾ ਖਤਰੇ ਤੋਂ ਖਾਲੀ ਨਹੀਂ। ਠੀਕ ਹੈ ਜੀ ਦੋਸਤੋ, ਨਾਲ ਨਾਲ ਵੀਡੀਓ ਦੇਖੋ, ਨਾਲ ਨਾਲ ਚੈਨਲ ਨੂੰ ਜਿਹਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਕੇ ਅਤੇ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਕਰਕੇ ਨਾਲ ਨਾਲ ਜ਼ਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਲੱਗੀ ਕਿਸ ਤਰ੍ਹਾਂ ਦੀ ਹੈ। ਇਹ ਜਨਾਬ ਇਹਦਾ ਓਰੀਜਨਲ ਫਰਸ਼ ਅਤੇ ਓਰੀਜਨਲ ਦਰਵਾਜ਼ੇ, ਜਗ੍ਹਾ ਜਗ੍ਹਾ ਲੱਗੇ ਡੋਨੇਸ਼ਨਸ ਵਾਲਿਆਂ ਦੇ ਨਾਂ। ਬਹੁਤ ਜ਼ਿਆਦਾ ਤਾਦਾਦ ਦੇ ਜਿੱਥੇ ਚੀਜ਼ਾਂ ਇਹ ਮੌਜੂਦ ਹੈਗੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਬਿਲਕੁਲ ਇੰਤਹਾਈ ਖਸਤਾ ਹਾਲਤ। ਇਹ ਦੇਖੋ ਨਾ, ਬਹੁਤ ਜ਼ਿਆਦਾ ਇੱਥੇ ਤਖਤੀਆਂ ਲੱਗੀਆਂ ਨੇ। ਜਿਹੜੇ ਉਦੋਂ ਦੇ ਅਮੀਰ ਲੋਕ ਸਨ ਉਹ ਡੋਨੇਸ਼ਨ ਦਿੰਦੇ ਹੁੰਦੇ ਸਨ ਅਤੇ ਅੱਜ ਇੱਥੇ ਗੰਦਗੀ ਦੇ ਢੇਰ ਲੱਗੇ ਨੇ। ਬਹੁਤ ਅਫਸੋਸ ਦਾ ਮੁਕਾਮ ਹੈ ਜਿਹੜਾ ਵੀ ਮੁੰਤਜ਼ਮੀਨ ਹੈਗੇ ਨੇ, ਇੰਤਜ਼ਾਮੀਆ ਹੈਗੀ ਹੈ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਕਮ ਸੇ ਕਮ ਇਸ ਤਰ੍ਹਾਂ ਦੀ ਸੇਵਾ ਨਹੀਂ ਕੀਤੀ ਕਿ ਕਮ ਸੇ ਕਮ ਗੰਦ ਇੱਥੋਂ ਉਠਾ ਲੈਣ। ਬਹੁਤ ਜਗ੍ਹਾ ਜਗ੍ਹਾ ਤੋਂ ਆ ਰਹੀ ਹੈ। ਅੱਛਾ, ਮੈਂ ਤੁਹਾਨੂੰ ਕੁਛ ਨਾਂ ਦੇ ਪੜ੍ਹ ਦਿੱਤੇ ਨੇ, ਹੁਣ ਕਿੰਨੇ ਕੁ ਮੈਂ ਪੜ੍ਹਾਂ। ਇਹ ਤਾਂ ਜਨਾਬ ਦਰਜਨਾਂ ਦੇ ਹਿਸਾਬ ਨਾਲ ਨਾਂ ਲਿਖੇ ਨੇ ਡੋਨੇਸ਼ਨਸ ਦੇਣ ਵਾਲਿਆਂ ਦੇ। ਫਿਰ ਇਹਦੇ ਜਿਹੜੇ ਨੇ ਹਰ ਚੀਜ਼ ਡਿਟੇਲ ਲਿਖੀ ਹੈ। ਦੋਸਤੋ ਯਾਦਾਂ ਰਹਿ ਗਈਆਂ। ਹਾਂਜੀ, ਕਿੱਥੇ ਗਏ ਬਜ਼ੁਰਗ ਜਿਹੜੇ ਇੱਥੇ ਜਿਨ੍ਹਾਂ ਦੇ ਪੈਰ ਲੱਗੇ ਨੇ ਇਸ ਸ਼ਹਿਰ ਗੁਜਰਾਂਵਾਲਾ ਦੇ ਵਿੱਚ। ਅਤੇ ਮੈਂ ਜਨਾਬ ਇਹ ਇੱਥੇ ਜਦੋਂ ਵੀਡੀਓ ਬਣਾਉਣ ਆਇਆ ਅਤੇ ਦੇਖ ਕੇ ਐਡਾ ਖੂਬਸੂਰਤ ਸ਼ਾਹਕਾਰ ਇਹਦੀ ਬੜੀ ਭੈੜੀ ਹਾਲਤ 'ਚ ਵੇਖ ਕੇ ਅਤੇ ਮੈਨੂੰ ਅੱਛਾ ਨਹੀਂ ਲੱਗਿਆ। ਠੀਕ ਹੈ ਨਾ, ਮੈਂ ਇਹ ਸੋਚਦਾ ਰਿਹਾ ਕਮ ਸੇ ਕਮ ਜਿਹੜਾ ਨਾ ਹਕੂਮਤ ਦੀ ਜਿਹੜੀ ਨਾ ਉਹਦੀ ਜ਼ਰੂਰ ਇਹਦੀ ਹਿਫਾਜ਼ਤ ਕਰੇ। ਇਹਨੂੰ ਜਿਹੜਾ ਨਾ ਇੱਕ ਟੂਰਿਸਟ ਵੀ ਇੱਥੇ ਆ ਸਕਦੇ ਨੇ, ਯਾਤਰੀ ਆਉਣ ਅਤੇ ਅੱਛਾ ਇਮੇਜ ਨਹੀਂ ਪੈਂਦਾ। ਉਹਨਾਂ ਨੂੰ ਦੇਖ ਕੇ ਬੜਾ ਦੁੱਖ ਹੁੰਦਾ ਹੋਏਗਾ। ਗੋ ਕਿ ਹੁਣ ਇੱਥੇ ਇਬਾਦਤ ਕਰਨ ਵਾਲਾ ਕੋਈ ਨਹੀਂ, ਯਾਨੀ ਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਨੇ ਉਹ ਕੋਈ ਨਹੀਂ, ਸਰਦਾਰ ਇੱਥੇ ਨਹੀਂ। ਲੇਕਿਨ ਇਹ ਪ੍ਰੋਪਰਟੀ ਨੂੰ ਸੰਭਾਲਣਾ ਚਾਹੀਦਾ। ਇਹ ਦੇਖੋ ਨਾ, ਤਾਲੇ ਲੱਗੇ ਜਨਾਬ, ਪੱਕੇ ਲੱਗੇ ਤਾਲੇ। ਹਾਏ 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 ਹਾਏ, ਇਹ ਦੇਖੋ ਤੁਸੀਂ, ਖੂਬਸੂਰਤ ਬਰਾਂਡੇ, ਪੁਰਾਣੀਆਂ ਛੱਤਾਂ ਅਤੇ ਉਹਦੇ ਥੱਲੇ ਖਲੋਤੀਆਂ ਇਹ ਮੋਟਰਸਾਈਕਲਾਂ ਜਿਹੜੀਆਂ 20 ਰੁਪਈਏ ਲੈ ਕੇ ਸਟੂਡੈਂਟਾਂ ਕੋਲੋਂ। ਅਤੇ ਇਹ ਜਨਾਬ ਇੱਥੇ ਪਾਰਕਿੰਗ ਸਟੈਂਡ ਆਰਜ਼ੀ ਤੌਰ 'ਤੇ ਬਣਾ ਲਿਆ। ਇਹ ਪਾਰਕਿੰਗ ਸਟੈਂਡ ਨੂੰ ਵੀ ਪੁੱਛਣ ਵਾਲਾ ਕੋਈ ਨਹੀਂ ਹੋਣਾ ਇੱਥੇ। ਅਤੇ ਯਾਨੇ ਜਨਾਬ ਹਰ ਲਲ ਇੱਥੇ ਫਿਰਦੇ ਨੇ। ਇਹ ਕੋ ਕਿੱਡਾ ਖੂਬਸੂਰਤ ਫਰਸ਼ ਇੱਟਾਂ ਦਾ, ਇਹ ਵੀ ਪੁਰਾਣਾ ਹੀ ਬਣਿਆ ਥੰਮ। ਅਤੇ ਇਹ ਜਿਹੜਾ ਫਰਸ਼ ਹੈ ਸਫੇਦ ਅਤੇ ਕਾਲਾ, ਉਹ ਜਨਾਬ ਖੂਬਸੂਰਤ ਲੱਗ ਰਿਹਾ ਅੱਜ ਵੀ। ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੈਗਾ ਇਹ ਘੰਟਾ ਘਰ ਚੌਕ, ਇਹ ਜਿੱਥੇ ਤੁਸੀਂ ਮਨਾਜ਼ਰ ਦੇਖ ਰਹੇ ਹੋ। ਅਤੇ ਇੱਥੇ ਬਣਿਆ ਤਾਂ ਘੰਟਾ ਘਰ, ਇਹ ਖਾਲਸਾ ਕਲੌਕ ਟਾਵਰ ਬਣਿਆ ਬ੍ਰਿਟਿਸ਼ ਦੌਰ ਦਾ, ਲੇਕਿਨ ਇਹ ਸਰਦਾਰਾਂ ਨੇ ਬਣਾਇਆ, ਇਸ ਲਈ ਇਹਨੂੰ ਖਾਲਸਾ ਕਲੌਕ ਟਾਵਰ ਕਿਹਾ ਜਾਂਦਾ। ਇੱਥੇ ਇੱਕ ਸੰਗੇ ਮਾਰਬਲ ਦੀ ਤਖਤੀ ਵੀ ਲੱਗੀ ਹੈ, ਉਹ ਤੁਹਾਨੂੰ ਦਿਖਾ ਲੈਣਾ ਜ਼ੂਮ ਕਰਕੇ ਕਿ ਉਹਦੇ 'ਤੇ ਲਿਖਿਆ ਕੀ ਹੈ। ਠੀਕ ਹੈ ਨਾ ਜੀ, ਇਹਦੇ 'ਤੇ ਲਿਖਿਆ ਜੀ ਗਿਫਟ ਆਫ ਗੁਲਾਬ ਸਿੰਘ, ਵਾਈਸ ਪ੍ਰੈਜ਼ੀਡੈਂਟ ਮਿਊਨਸੀਪਲ ਕਮੇਟੀ ਐਂਡ ਮੈਨੇਜਰ ਖਾਲਸਾ ਹਾਈ ਸਕੂਲ। ਇਹ ਜਿਹੜਾ ਕਿ ਬਿਲਕੁਲ ਇਹਦੇ ਨਾਲ ਖਾਲਸਾ ਹਾਈ ਸਕੂਲ ਹੈ। ਇਹ ਇਹਦੀਆਂ ਜਨਾਬ ਇੱਟਾਂ, ਇਹ ਮਜ਼ਬੂਤ ਗੁਰਦੁਆਰਾ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਦਰਵਾਜ਼ਾ ਉੱਤੇ ਜਾਣ ਵਾਸਤੇ ਜਿਹੜਾ ਕਿ ਹੁਣ ਬੰਦ ਹੋ ਚੁੱਕਿਆ, ਪਤਾ ਨਹੀਂ ਉੱਤੇ ਜਾਇਆ ਵੀ ਜਾ ਸਕਦਾ ਕਿ ਨਹੀਂ। ਫਿਰ ਕਿਸੇ ਵੇਲੇ ਤੁਹਾਨੂੰ ਮੈਂ ਦਿਖਾਵਾਂਗੇ ਇਹਦੇ ਉੱਤੇ ਜਾ ਕੇ ਵੀ ਕਿ ਅੰਦਰ ਹੈ ਕੀ ਹੈ। ਬਜ਼ੁਰਗਾਂ ਦੀਆਂ ਨਿਸ਼ਾਨੀਆਂ। ਦੋਸਤੋ, ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਵਾਸਤੇ ਕੋਈ ਨਾ ਕੋਈ ਨਵੀਂ ਚੀਜ਼ ਕੱਢ ਕੇ ਲਿਆਈਏ। ਕੋਈ ਨਾ ਕੋਈ ਆਪਣੇ ਜਿਹੜੇ ਨਾਜ਼ਰੀਨ ਨੇ, ਵਿਊਅਰਸ ਨੇ, ਉਹਨਾਂ ਵਾਸਤੇ ਐਸੀ ਮਾਜ਼ੀ ਦੇ ਖਜ਼ਾਨੇ ਕੱਢੀਏ ਕਿ ਜਿਹੜੀ ਉਹਨਾਂ ਨੇ ਕਿੱਸੇ ਕਹਾਣੀਆਂ ਆਪਣੇ ਬਜ਼ੁਰਗਾਂ ਕੋਲ ਸੁਣੀਆਂ ਨੇ। ਅੱਜ ਗੁਜਰਾਂਵਾਲਾ ਸ਼ਹਿਰ ਦਾ ਗੁਰਦੁਆਰਾ ਤੁਹਾਨੂੰ ਦਿਖਾਇਆ ਜਾ ਰਿਹਾ। ਗੁਜਰਾਂਵਾਲਾ ਸ਼ਹਿਰ ਦੇ ਵਿੱਚ ਮੈਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਨੇ, ਉਹ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੀਡੀਆ ਟਾਪ ਗੁਜਰਾਂਵਾਲਾ ਲਿਖੋ,
ਯਾਨੀ ਕਿ YouTube ਤੇ ਜਾ ਕੇ ਲਿਖੋ ਮੀਡੀਆ ਟਾਪ ਗੁਜਰਾਂਵਾਲਾ, ਤੇ ਜਿਹੜੀਆਂ ਮੈਂ ਬਣਾਈਆਂ ਹੋਣਗੀਆਂ ਗੁਜਰਾਂਵਾਲੇ ਦੀ ਵੀਡੀਓ ਉਹ ਤੁਹਾਡੇ ਸਾਹਮਣੇ ਆ ਜਾਣਗੀਆਂ ਸਾਰੀਆਂ। ਤੇ ਐ ਸੀ ਜਨਾਬ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।